ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਸਿਹਤ ਸੰਭਾਲ ਵੀਰਵਾਰ ਦਾ ਅੱਜ ਦਾ ਇਹ ਪ੍ਰੋਗਰਾਮ ਅੱਜ 7 ਅਕਤੂਬਰ ਅਤੇ ਵੀਰਵਾਰ ਨੂੰ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ, ਜਿਹੜੇ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਉਸ ਦੇ ਬਾਰੇ ਜਾਣਕਾਰੀਆਂ ਦਿੰਦੇ ਨੇ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕਾਂਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਅਤੇ ਗੁਰਮੇਲ ਕੌਰ ਬਾਹਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ ਫਰੈਜ਼ਨੋ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਵਲਸ ਦੀਆਂ ਐਪਲੀਕੇਸ਼ਨਸ ਦਾ ਸਮਾਂ ਸਟਾਰਟ ਹੋ ਚੁੱਕਾ ਹੈ। ਉਸ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਦੱਸਦੇ ਜਾਈ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ। ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ। ਅੱਜ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਵੀ ਪਿਛਲੀ ਵਾਰੀ ਦਾ ਪ੍ਰੋਗਰਾਮ ਚੱਲਿਆ ਨਹੀਂ ਹੈਗਾ, ਆਪਣੇ ਕੰਨੀ ਤੇ ਅੱਜ ਨੁਸਖੇ ਦੱਸਦਾ ਹੈਗਾ ਮੈਂ। ਤੇ ਜ਼ਿਆਦਾਤਰ ਨੁਸਖੇ ਮੈਂ ਦੱਸੂਗਾ ਉਹਨੇ ਲਕੋਰੀਆ, ਜਿਸ ਤਰ੍ਹਾਂ ਔਰਤਾਂ ਸੰਗਦੀਆਂ ਹੈਗੀਆਂ, ਬ੍ਰੈਸਟ ਕੈਂਸਰ, ਇਹ ਜਿਹੀ ਥੋੜ੍ਹੀਆਂ ਉਹਨੇ ਡਿਫਰੈਂਟ ਚੀਜ਼ਾਂ ਹੀ ਥੋੜ੍ਹੀਆਂ ਦੱਸਦੇ ਹੈਗੇ। ਤੇ ਸਾਰਿਆਂ ਦਾ ਪਹਿਲਾਂ ਤਾਂ ਉਹਨੇ 2 ਵੀਕਾਂ ਹੋ ਗਏ ਜਾਂ ਪੁੱਛਦੇ ਸੀਗੇ ਕੋਲਨ ਕੈਂਸਰ ਦਾ, ਕੋਲਨ ਕੈਂਸਰ ਵਾਸਤੇ। ਉਹਦੇ ਵਾਸਤੇ ਤਾਂ ਉਹਨੇ ਤੁਸੀਂ ਪਿਆਜ਼ ਤੇ ਹਲਦੀ ਇਹ ਇਕੱਠੇ ਮਿਲਾ ਕੇ ਖਾਣੇ ਆ। ਜਿਸ ਤਰ੍ਹਾਂ ਸਾਰਾ ਜੀਅ ਕਰਦਾ ਚਟਨੀ ਬਣਾ ਕੇ, ਜੋ ਕੁਛ ਜਿਸ ਤਰ੍ਹਾਂ ਜੀਅ ਕਰਦਾ ਉਸ ਤਰ੍ਹਾਂ ਖਾਓ। ਕੋਲਨ ਕੈਂਸਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ, ਹਲਦੀ ਤੇ ਪਿਆਜ਼ ਇਹ ਇਕੱਠੇ ਮਿਲਾ ਕੇ ਖਾਣੇ ਹੈਗੇ ਤੁਸੀਂ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਸੰਗਤਰੇ ਜ਼ਿਆਦਾ ਖਾਓ ਇਹਦੇ ਵਿੱਚ। ਇਹਦੇ ਨਾਲ ਫਿਰ ਤੁਸੀਂ ਇਹਦੇ ਲੈ ਸਕਦੇ ਹੈਗੇ ਤੁਸੀਂ ਜਿਹੜੀ ਗੋਭੀਆਂ, ਜਿਹੜੀਆਂ ਜਿੰਨੀਆਂ ਮਰਜ਼ੀ, ਪੱਤਾ ਗੋਭੀ ਹੋਈ, ਫੁੱਲ ਗੋਭੀ ਹੋਈ, ਬਰੋਕਲੀ ਹੋਈ, ਇਹੋ ਜਿਹੀ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਮਲੱਠੀ ਯੂਜ਼ ਕਰਨੀ ਹੈਗੀ, ਅੱਧਾ ਚਮਚਾ ਮਲੱਠੀ ਦਾ, ਉਹ ਤੁਸੀਂ ਯੂਜ਼ ਜ਼ਰੂਰ ਕਰਨਾ। ਮਲੱਠੀ ਬਹੁਤ ਫਰਕ ਪਾਉਂਦੀ ਹੈ ਜੀ ਇਹਦੇ ਵਿੱਚ ਕੋਲਨ ਕੈਂਸਰ 'ਚ। ਸੰਗਤਰਾ, ਮਲੱਠੀ, ਅਨਾਰ ਦਾ ਜੂਸ, ਪਿਆਜ਼ ਤੇ ਹਲਦੀ, ਇਹ ਚੀਜ਼ਾਂ ਤੁਸੀਂ ਆਪਣੇ ਖਾਣੀਆਂ ਹੈਗੀਆਂ ਇਹਦੇ ਵਿੱਚ। ਫਿਰ ਨਾਲ ਲੱਗਦੇ ਤੁਹਾਨੂੰ ਦੱਸਦਾ ਜਿਹੜੇ ਪ੍ਰੋਸਟੇਟ ਕੈਂਸਰ ਵਾਸਤੇ ਪੁੱਛਦੇ ਸੀਗੇ, ਇਹ ਵੀ 2 ਹਫ਼ਤੇ ਜਦੀ ਪੁੱਛਿਆ ਸੀਗਾ ਇਹਨਾਂ ਨੇ। ਇਹਦੇ ਵਿੱਚ ਮੈਂ ਤੁਹਾਨੂੰ ਟਮਾਟਰ ਸੂਪ ਜ਼ਿਆਦਾ ਖਾਣਾ ਚਾਹੀਦਾ ਜੀ। ਟਮਾਟਰ ਜ਼ਿਆਦਾ ਖਾਓ, ਟਮਾਟਰਾਂ ਦਾ ਸੂਪ ਬਣਾ ਕੇ ਖਾਓ, ਇਹ ਆਪਣੇ ਬਹੁਤ ਵਧੀਆ ਚੀਜ਼ ਹੈ ਇਹਦੇ ਵਾਸਤੇ। ਫਿਰ ਆਪਣੇ ਤੁਸੀਂ ਗ੍ਰੀਨ ਟੀ ਪੀ ਸਕਦੇ ਹੈਗੇ ਇਹਦੇ ਵਿੱਚ, ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਪੀ ਸਕਦੇ ਹੈਗੇ ਜਿਹਨਾਂ ਨੂੰ ਪ੍ਰੋਸਟੇਟ ਕੈਂਸਰ ਹੈਗਾ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਸੋਇਆਬੀਨ ਦੀਆਂ, ਜਿਹੜੀਆਂ ਸੋਇਆਬੀਨ ਉਹ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਚਾਹੇ ਟੋਫੋ ਜਿਹੜਾ ਹੁੰਦਾ ਹੈ ਸੋਇਆਬੀਨ ਦਾ ਹੀ ਬਣਦਾ ਹੈ ਵੀ ਟੋਫੋ, ਉਹ ਤੁਸੀਂ ਯੂਜ਼ ਕਰ ਸਕਦੇ ਜਾਂ ਸੋਇਆਬੀਨ ਯੂਜ਼ ਕਰ ਸਕਦੇ। ਇਹ ਤੁਸੀਂ ਚੀਜ਼ਾਂ ਜ਼ਿਆਦਾ ਯੂਜ਼ ਕਰਨੀਆਂ ਹੈ। ਜ਼ਿਆਦਾ ਉਹਨੇ ਪ੍ਰੋਗਰਾਮ 'ਚ ਕੈਂਸਰ ਦੇ ਬਾਰੇ ਪੜ੍ਹਦਾ ਸੀਗਾ। ਇੱਕ ਉਹਨੇ ਫਿਰ ਲੇਡੀਜ਼ ਵਾਸਤੇ ਵੀ ਉਹਨੇ ਜਿਹੜੇ ਬ੍ਰੈਸਟ ਕੈਂਸਰ ਹੋ ਜਾਂਦੇ, ਬ੍ਰੈਸਟ ਕੈਂਸਰ ਜਾਂ ਬ੍ਰੈਸਟ ਮਾ ਸੋਜਾ ਜਾ ਜਾਂਦਾ ਪਹਿਲਾਂ, ਜੇ ਤਾਂ ਸਾਰੇ ਸੋਜੇ ਹੀ ਹੈਗਾ ਬ੍ਰੈਸਟ ਦੇ ਵਿੱਚ ਤਾਂ ਤੁਸੀਂ ਆਪਣੇ ਨਿੰਬੂ ਦਾ ਤੇਲ ਜਿਹੜਾ ਹੁੰਦਾ ਉਹ ਥੋੜ੍ਹਾ ਜਿਹਾ ਕੋਸਾ ਜਿਹਾ ਕਰਕੇ ਉਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਜਿੱਥੇ ਸਾਨੂੰ ਐਂ ਲੱਗਦਾ ਬ੍ਰੈਸਟਾਂ ਮਾ ਸੋਜਾ ਜਿਹਾ ਫੀਲ ਹੁੰਦਾ ਤੁਹਾਨੂੰ। ਜਾਂ ਫਿਰ ਤੁਸੀਂ ਅਨਾਰ ਦਾ ਰਸ ਲੈਣਾ 2 ਚਮਚੇ, ਨਿੰਬੂ ਦਾ ਰਸ 2 ਚਮਚੇ ਅਤੇ ਸ਼ਹਿਦ 1 ਚਮਚਾ, ਇਹਦਾ ਮਿਕਸ ਜਿਹਾ ਕਰਕੇ ਇਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਤੁਸੀਂ ਆਪਣੇ ਫਿਰ 10 ਗ੍ਰਾਮ ਤੀਸਰਾ ਇਲਾਜ ਹੈਗਾ, 10 ਗ੍ਰਾਮ ਅਨਾਰ ਦਾ ਰਸ ਅਤੇ 2-3 ਗ੍ਰਾਮ ਵਿੱਚ ਕਲਮੀ ਸ਼ੋਰਾ ਪੀ ਕੇ ਤੁਸੀਂ ਮਿਕਸ ਜਿਹਾ ਕਰਕੇ ਥੋੜ੍ਹਾ ਗੁੱਸਾ ਜਿਹਾ ਕਰਕੇ ਇਹਨੂੰ ਫਿਰ ਇਹਦੀ ਮਾਲਿਸ਼ ਕਰਨੀ ਹੈਗੀ। ਸਾਹਮਣੇ ਸੋਜੀ ਫੀਲ ਹੁੰਦੀ ਸਾਨੂੰ। ਅੱਛਾ, ਇਹਦੇ ਵਿੱਚ ਫਿਰ ਤੁਸੀਂ ਲੈਣੀ ਹੈਗੀ ਕਚਨਾਰ ਗੂਗਲ ਦੀਆਂ ਗੋਲੀਆਂ ਤੁਸੀਂ ਲੈਣੀਆਂ ਹੈਗੇ। ਤੁਹਾਨੂੰ ਗਿਲਟੀਆਂ ਜਾਂ ਜਿਸ ਤਰ੍ਹਾਂ ਤੁਹਾਨੂੰ ਫੀਲ ਹੁੰਦੀਆਂ ਵੀ ਆਪਣੇ ਗਿਲਟੀਆਂ ਜਿਹੀਆਂ ਹੋ ਗਈਆਂ ਮੇਰੀ ਬ੍ਰੈਸਟ ਦੇ ਵਿੱਚ, ਜਦੀ ਤੁਸੀਂ ਆਪਣੇ ਸਟਾਰਟ ਕਰ ਦਿਓ। ਵਧੀਆ ਚੀਜ਼ ਹੈਗੀ ਕਚਨਾਰ ਗੂਗਲ ਦੀਆਂ ਗੋਲੀਆਂ, 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਤੁਸੀਂ ਲੈ ਸਕਦੇ ਹੈਗੇ ਖਾਣੇ ਦੇ ਵਿੱਚ ਤੁਸੀਂ ਹਲਦੀ ਲੈ ਸਕਦੇ ਹੈਗੇ, ਗਾਰਲਿਕ, ਬਲੂਬੇਰੀ, ਸਟ੍ਰਾਬੇਰੀ, ਫਿਸ਼ ਆਇਲ ਇਹ ਲੈ ਸਕਦੇ ਹੈਗੇ, ਸੋਇਆਬੀਨ ਦੀਆਂ ਚੀਜ਼ਾਂ ਲੈ ਸਕਦੇ ਹੈਗੇ, ਫਲੈਕਸ ਸੀਡ ਜਿਹੜੀ ਅਲਸੀ ਹੁੰਦੀ ਉਹ ਲੈ ਸਕਦੇ ਹੈਗੇ ਬ੍ਰੈਸਟ ਕੈਂਸਰ ਵਾਲੇ। ਅੱਛਾ, ਫਿਰ ਇਹਦੇ ਵਾਸਤੇ ਇਹ ਵੀ ਬਾਤਿਆਂ ਬਾਅਦ ਆ ਜਾ ਮੈਂ ਤੁਹਾਨੂੰ ਦੱਸਦਾ ਜੀ। ਇਹਦੇ ਬ੍ਰੈਸਟ ਕੈਂਸਰ ਵਾਸਤੇ ਜਿਹੜੀ ਗੰਢਾਂ ਜਿਹੀਆਂ ਪੈ ਜਾਂਦੀਆਂ ਹੈਗੀਆਂ ਬ੍ਰੈਸਟ ਦੇ ਵਿੱਚ,
ਇਹ ਤੁਸੀਂ ਲੈਣੇ ਹੈਗੇ ਗੈਂਦੇ ਦਾ ਫੁੱਲ ਲੈ ਲੈਣਾ ਇੱਕ। ਇਹ ਪੱਕਿਆ ਅਜਮਾਇਆ ਵਾ ਮੇਰੀ ਹੈਗਾ ਜੀ। ਇਹ ਆਪ ਗੈਂਦੇ ਦਾ ਫੁੱਲ ਲੈ ਕੇ ਉਹਦੇ ਵਿੱਚ ਤੁਸੀਂ ਇੱਕ ਫੁੱਲ ਲੈ ਲਓ ਗੈਂਦੇ ਦਾ, ਜਾਂ 2 ਫੁੱਲ ਲੈ ਲਓ ਉਹਦੇ ਹਿਸਾਬ ਨਾਲ ਤੁਸੀਂ, ਜਾਂ ਇੱਕ ਫੁੱਲ ਲੈ ਲਓ ਤੁਸੀਂ ਗੈਂਦੇ ਦਾ। ਅਤੇ 1 ਚਮਚਾ ਵਿੱਚ ਹਲਦੀ ਦਾ ਪਾਉਣਾ ਹੈਗਾ। ਜੇ ਤਾਂ ਤੁਹਾਨੂੰ ਇੱਥੇ ਗਾਂ ਦਾ ਪਿਸ਼ਾਬ ਮਿਲਦਾ ਤਾਂ ਠੀਕ ਹੈ। ਉਹਦੇ ਵਿੱਚ ਮਿਕਸ ਕਰਕੇ ਤੁਸੀਂ ਪੇਸਟ ਜਿਹਾ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ ਇਹਦੇ ਵਿੱਚ ਉੱਤੇ। ਇਹਦੇ ਨਾਲ ਨਾ ਗੰਢਾਂ ਸਾਰੀਆਂ ਬਹਿ ਜਾਂਦੀਆਂ ਜੀ, ਪੱਕੀ ਗੱਲ ਹੈ। ਜਾਂ ਫਿਰ ਤੁਸੀਂ ਆਪਣੇ ਜੇ ਨਹੀਂ ਤੁਹਾਨੂੰ ਗਊ ਦਾ ਪਿਸ਼ਾਬ ਮਿਲਦਾ ਤਾਂ ਤੁਸੀਂ ਕੁਆਰ ਦਾ ਗੁੱਦਾ ਲੈ ਲਓ। ਕੁਆਰ ਦੇ ਗੁੱਦੇ ਵਿੱਚ ਮਿਕਸ ਕਰਕੇ ਲੇਪ ਜਿਹਾ ਬਣਾ ਲਓ ਤੁਸੀਂ, ਉਹਦੀ ਤੁਸੀਂ ਆਪਣੇ ਲਗਾਉਣਾ ਹੈਗਾ। ਇਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਜੇ ਤੁਹਾਡੇ ਕੋਲ ਅਨਾਰ ਦਾ ਦਰਖਤ ਹੈਗਾ ਨੇੜੇ ਤੇੜੇ, ਉਹਦੇ ਪੱਤੇ ਲੈਣੇ ਹੈਗੇ ਅਨਾਰ ਦੇ, ਅਤੇ ਉਹਦੇ ਵਿੱਚ ਤੁਸੀਂ ਅੰਦਾਜ਼ੇ ਨਾਲ ਅਨਾਰ ਦੇ ਪੱਤੇ ਲੈ ਕੇ ਉਹਦੇ ਵਿੱਚ ਜੀਰਾ ਮਿਲਾ ਕੇ ਉਹਦਾ ਐਨ ਪੇਸਟ ਜਿਹਾ ਬਣਾ ਲੈਣਾ, ਪਤਲਾ ਪਤਲਾ ਐਨ ਬਰੀਕ। ਉਹ ਤੁਸੀਂ ਆਪਣੇ ਬ੍ਰੈਸਟ ਦੇ ਉੱਤੇ ਲਗਾਉਣਾ ਹੈਗਾ। ਇਹ ਵੀ ਆਪਣੇ ਗਿਲਟੀਆਂ ਨੇ ਜਿਹੜੀਆਂ ਹੁੰਦੀਆਂ ਉਹ ਖੋਦ ਦਿੰਦਾ ਹੈਗਾ ਜੀ ਇਹਦੇ ਵਿੱਚ। ਜੇ ਇਹਦੇ ਨਾਲ ਫਿਰ ਤੁਸੀਂ ਅਖਰੋਟ ਖਾਣੇ ਹੈਗੇ, 2-3 ਅਖਰੋਟ ਤੁਸੀਂ ਖਾਓ। ਇਹ ਵੀ ਆਪਣੇ ਬਹੁਤ ਵਧੀਆ ਚੀਜ਼ ਹੈ ਜੀ ਬ੍ਰੈਸਟ ਕੈਂਸਰ ਵਾਲਿਆਂ ਵਾਸਤੇ। ਇਹ ਫਿਰ ਤੁਸੀਂ ਆਪਣੇ ਕਰਨਾ, ਜੇ ਤੁਹਾਡੇ ਪਤਾ ਹੀ ਲੱਗ ਗਿਆ ਤੁਹਾਨੂੰ ਵੀ ਹਾਂ ਬ੍ਰੈਸਟ ਕੈਂਸਰ ਹੈਗਾ, ਵੀ ਤੁਸੀਂ ਪੱਕੇ ਹੀ ਸ਼ੋਰ ਹੈਗੇ, ਤਾਂ ਤੁਸੀਂ ਆਪਣੇ ਇਹਦੇ ਵਿੱਚੋਂ ਪਹਿਲਾਂ 2 ਦਿਨ ਤੁਸੀਂ ਵਰਤ ਰੱਖਣਾ ਹੈਗਾ ਜੀ। ਕੁਛ ਨਹੀਂ ਖਾਣਾ ਪੀਣਾ, ਆਪਣਾ ਢਿੱਡ ਨੂੰ ਠੀਕ ਰੱਖਣਾ ਹੈਗਾ। ਇਹਦੇ ਬਾਅਦ ਫਿਰ ਤੁਸੀਂ ਆਪਣੇ ਅੰਗੂਰਾਂ ਦਾ ਰਸ 4-5 ਦਿਨ ਤੁਸੀਂ ਅੰਗੂਰਾਂ ਦੇ ਰਸ 'ਤੇ ਹੀ ਹੋਣਾ ਜੀ। ਹੋਰ ਕੋਈ ਚੀਜ਼ ਨਹੀਂ ਖਾਣੀ। ਅੰਗੂਰਾਂ ਦਾ ਰਸ ਤੁਸੀਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਜਦ ਤੁਹਾਡਾ ਜੀਅ ਕਰਦਾ ਅੰਗੂਰਾਂ ਦਾ ਰਸ ਪੀਣਾ ਹੈਗਾ 1 ਹਫ਼ਤਾ। ਉਸ ਤੋਂ ਬਾਅਦ ਤੁਸੀਂ ਆਪਣੇ ਗਾਜਰਾਂ ਦਾ ਰਸ 2 ਹਿੱਸੇ ਅਤੇ 1 ਹਿੱਸਾ ਪਾਲਕ ਦਾ ਰਸ, ਇਹ ਤੁਸੀਂ ਆਪਣੇ ਪੀਣਾ ਹੈਗਾ। 1 ਹਫ਼ਤਾ ਅੰਗੂਰਾਂ ਦਾ ਰਸ ਪੀਣਾ। ਉਸ ਤੋਂ ਬਾਅਦ ਤੁਸੀਂ ਆਪਣੇ ਗਾਜਰਾਂ ਅਤੇ ਪਾਲਕ ਦਾ ਰਸ ਮਿਲਾ ਕੇ ਪੀਣਾ ਹੈਗਾ। ਇਹਦੇ ਨਾਲ ਫਿਰ ਤੁਸੀਂ ਆਪਣੇ ਬਾਅਦ ਫਿਰ ਤੁਸੀਂ ਆਪਣੇ ਫਲ ਫਰੂਟ ਸਬਜ਼ੀਆਂ ਇਹਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਹੈਗਾ। ਇਹ ਪਹਿਲੇ 2 ਹਫ਼ਤਿਆਂ ਦਾ ਮੇਰੇ ਕਹਿਣੇ ਦਾ ਮਤਲਬ ਇਹ ਹੈ ਵੀ ਸਾਰੇ ਆਪਣੇ ਜਿੰਨਾ ਜ਼ਹਿਰ ਹੁੰਦਾ ਜੀ ਅੰਦਰੋਂ ਉਹ ਆਪਣੇ ਨਿਕਲ ਜਾਂਦਾ ਹੈਗਾ। ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤਾਂ ਵੈਸੇ ਆਪਣੇ ਕਿਸੇ ਕਿਸਮ ਦਾ ਕੈਂਸਰ ਹੋਵੇ ਫਾਰਮੂਲਾ ਵਰਤ ਲਵੇ ਤਾਂ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ। ਫਿਰ ਇਹਦੇ ਵਿੱਚੋਂ ਤੁਸੀਂ ਕਣਕ ਦਾ ਜੂਸ ਪੀ ਸਕਦੇ ਹੈਗੇ। ਇਹਦੇ ਵਿੱਚੋਂ ਵੀਟ ਜੂਸ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਜਿਹੜੀ ਬਰੈਡ ਯੂਜ਼ ਕਰਨੀ ਤੁਸੀਂ ਬਰਾਊਨ ਬਰੈਡ ਯੂਜ਼ ਕਰਨੀ ਹੈਗੀ। ਲਸਣ ਖਾਣਾ ਹੈਗਾ ਤੁਸੀਂ। ਫਿਰ ਹਲਦੀ ਰੋਜ਼ ਜਿਸ ਤਰ੍ਹਾਂ ਪਹਿਲਾਂ ਦੱਸਿਆ ਉਹ ਖਾਣੀ ਹੈਗੀ। ਅੱਛਾ, ਫਿਰ ਤੁਲਸੀ ਵੀ ਚੰਗੀ ਰਹਿੰਦੀ ਹੈਗੀ। ਨਿੰਮ ਅਤੇ ਤੁਲਸੀ ਬਰਾਬਰ ਲੈ ਕੇ ਉਹ ਤੁਸੀਂ ਅੱਧਾ ਚਮਚਾ ਸਵੇਰ ਨੂੰ ਜਾਂ ਅੱਧਾ ਚਮਚਾ ਤੁਸੀਂ ਸਟਾਰਟ ਕਰਕੇ ਦੇਖ ਲਓ। ਦੋਏ ਮਿਕਸ ਕਰਕੇ ਨਿੰਮ ਦੇ ਪੱਤੇ ਅਤੇ ਤੁਲਸੀ ਦੇ ਪੱਤੇ ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਅੱਛਾ, ਅੱਗੇ ਚੱਲਦੇ ਹੈਗੇ। ਜਿਸ ਤਰ੍ਹਾਂ ਜਨਾਨੀਆਂ ਪੁੱਛਦੀਆਂ ਨਹੀਂ ਹੈ ਸ਼ਰਮ ਦੀਆਂ, ਲਕੋਰੀਆ ਜਿਹਨਾਂ ਨੂੰ ਹੋ ਜਾਂਦਾ ਜੀ। ਲਕੋਰੀਆ ਆਪਣੇ ਸਫੇਦ ਪਾਣੀ ਜਿਸ ਤਰ੍ਹਾਂ ਕਹਿੰਦੇ ਵੀ ਪਾਣੀ ਆਉਂਦਾ ਹੈਗਾ, ਉਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ 50 ਗ੍ਰਾਮ ਤੁਸੀਂ ਕਿੱਕਰ ਦਾ ਗੋਂਦ ਲੈਣਾ ਹੈਗਾ। ਇਹ ਜਿਹਨਾਂ ਨੂੰ ਆਪਣੇ ਇਹ ਨੁਕਸਾ ਜਿਹੜਾ ਮੈਂ ਦੱਸਦਾ, ਜਿਹਨਾਂ ਨੂੰ ਖੂਨ ਜ਼ਿਆਦਾ ਪੈਂਦਾ ਹੈ ਮੇਰੇ ਕਹਿਣ ਦਾ, ਜਿਸ ਖੂਨ ਜ਼ਿਆਦਾ ਪਵੇ, ਰੈੱਡ ਲਕੋਰੀਆ ਇਹਨੂੰ ਕਹਿੰਦੇ। ਉਹਦੇ 'ਚ ਕਿੱਕਰ ਦਾ ਗੋਂਦ 50 ਗ੍ਰਾਮ ਅਤੇ ਕਣਕ 50 ਗ੍ਰਾਮ ਦੋਵਾਂ ਨੂੰ ਉਹਨੇ ਪੀਸ ਲੈਣਾ ਹੈਗਾ। 2 ਚਮਚੇ ਇਹਦੇ ਸਵੇਰ ਨੂੰ ਅਤੇ 2 ਚਮਚੇ ਸ਼ਾਮ ਨੂੰ ਜੀ। ਇਹ ਕਰੋ ਜੇ ਜ਼ਿਆਦਾ ਹੈਗਾ, ਜੇ ਘੱਟ ਤੁਹਾਨੂੰ ਲੱਗਦਾ ਤਾਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਇਹਦੇ ਨਾਲ ਜਿਹੜਾ ਬਾਹਲਾ ਖੂਨ ਪੈਂਦਾ ਹੈਗਾ ਉਹ ਆਪਣੇ ਹਟ ਜਾਂਦਾ ਹੈਗਾ ਜੀ। ਅੱਛਾ, ਹੁਣ ਕਹਿੰਦੇ ਜਿਹੜਾ ਉਹਨੇ ਚਿੱਟਾ ਸਫੇਦ ਲਕੋਰੀਆ ਵਾਈਟ, ਜਿਹਨਾਂ ਨੂੰ ਵਾਈਟ ਪਾਣੀ ਆਉਂਦਾ ਹੈਗਾ ਉਹਨੇ ਜੇ ਅਤੇ ਇਹ ਤਾਂ ਇੰਡੀਆ ਦਾ ਨੁਕਸਾ ਵੈਸੇ ਦੱਸ ਦਿੰਦਾ ਮੈਂ। ਇਹ ਜਿਹੜਾ ਬੋਹੜ ਦਾ ਦਰਖਤ ਹੁੰਦਾ ਉਹਦੇ ਕੋਲੇ ਜੇ ਪੱਤੇ ਜਿਹੇ ਨਿਕਲਦੇ ਉਹ ਸੁਕਾ ਕੇ ਰੱਖ ਲਵੇ। ਉਹ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਉਹਦਾ ਆਪਣੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਲੈ ਲਵੇਂ। ਜਾਂ ਫਿਰ ਲਕੋਰੀਏ ਵਾਸਤੇ ਤੁਸੀਂ ਸਫੇਦ ਲਕੋਰੀਏ ਵਾਸਤੇ ਤੁਲਸੀ ਦਾ ਰਸ 2 ਚਮਚੇ ਅਤੇ ਵਿੱਚੋਂ ਤੁਸੀਂ ਅੱਧਾ ਕੁ ਚਮਚਾ ਉਹਨੇ ਪੀਸਿਆ ਵਾ ਜੀਰਾ ਇਹ ਮਿਲਾ ਕੇ ਖਾਣਾ ਹੈਗਾ ਜੀ। ਫਿਰ ਹੋਰ ਇਲਾਜ ਹੈਗਾ ਇਹਦੇ ਵਾਸਤੇ 1 ਚਮਚਾ ਕਤੀਰਾ ਗੋਂਦ, ਇਹ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਤੁਸੀਂ ਖਾ ਲੈਣਾ ਹੈਗਾ ਮਿੱਠਾ ਪਾ ਕੇ ਇਹਦੇ ਵਿੱਚ। ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਲਕੋਰੀਏ ਵਾਸਤੇ ਕੀ ਕਰਦੇ ਹੈਗੇ 2 ਚਮਚੇ ਤੁਸੀਂ ਲੈਣਾ ਹੈਗਾ ਔਲਿਆਂ ਦਾ ਰਸ। ਇਹ ਸਾਰਿਆਂ ਤੋਂ ਸੌਖਾ ਹੈਗਾ ਜੀ। 2 ਚਮਚੇ ਔਲਿਆਂ ਦਾ ਰਸ ਅਤੇ 1 ਚਮਚਾ ਸ਼ਹਿਦ ਇਹ ਮਿਲਾ ਕੇ ਖਾਣਾ ਹੈਗਾ ਜੀ। ਫਿਰ 1 ਕੇਲੇ ਦੇ ਵਿੱਚ ਤੁਸੀਂ ਉਹਨੇ 1 ਚੁਟਕੀ ਫਟਕੜੀ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲਕੋਰੀ ਦੇ ਵਿੱਚ ਕਿੱਕਰ ਦੇ ਤੁੱਕੇ ਹੁੰਦੇ ਉਹ ਤੁਸੀਂ ਆਪਣੇ ਲੈ ਸਕਦੇ ਹੈ 100 ਗ੍ਰਾਮ ਅਤੇ 100 ਗ੍ਰਾਮ ਤੁਸੀਂ ਅਸਗੰਧ ਲੈਣੀ ਹੈਗੀ। ਇਹ ਮਿਕਸ ਕਰਕੇ ਤੁਸੀਂ 1 ਚਮਚਾ ਖਾ ਸਕਦੇ ਹੈਗੇ। ਅੱਛਾ, ਫਿਰ ਅਰਜੁਨਾ ਪਾਊਡਰ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ ਜੀ। ਅਸ਼ੋਕਾ ਪਾਊਡਰ ਜੀ, ਜਿਹਦਾ ਲਕੋਰੀਆ ਹੈਗਾ। ਅਸ਼ੋਕਾ ਪਾਊਡਰ 1 ਚਮਚਾ ਤੁਸੀਂ ਆਪਣੇ ਬੱਕਰੀ ਦੇ ਦੁੱਧ ਨਾਲ ਆਪਣੇ ਲੈ ਸਕਦੇ ਹੈਗੇ।
ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਫਿਰ ਅਸਗੰਧ ਤੇ ਮਿਸ਼ਰੀ ਉਹੀ ਲੈ ਸਕਦੇ ਹੈਗੇ ਤੁਸੀਂ। ਅਸਗੰਧ ਜਿੰਨੀ ਲੈਣੀ ਹੈਗੀ, ਜੇ 50 ਗ੍ਰਾਮ ਥਾਰੇ ਅਸਗੰਧ ਹੈ ਤਾਂ 200 ਗ੍ਰਾਮ ਵਿੱਚ ਮਿਸ਼ਰੀ ਮਿਲਾ ਦੇਣੀ ਹੈਗੀ। ਉਹਦਾ ਤੁਸੀਂ ਆਪਣੇ 1 ਚਮਚਾ ਲੈ ਸਕਦੇ ਹੈਗੇ। ਫਿਰ ਅਸ਼ੋਕਾ ਰਿਸਟ ਵਧੀਆ ਹੈਗੀ ਇਹਦੇ ਵਾਸਤੇ। ਜੇ ਦਵਾਈ ਕੰਨੀ ਨੂੰ ਜਾਣਾ ਤੁਸੀਂ, ਅਸ਼ੋਕਾ ਰਿਸਟ ਇਹ 5 ਚਮਚੇ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਲਕੋਰੀ ਨੂੰ ਵੀ ਠੀਕ ਕਰ ਦਿੰਦੀ ਹੈਗੀ। ਫਿਰ ਸਪਾਰੀ ਪਾਕ, ਇਹ ਤੁਹਾਨੂੰ ਬਣੀ ਬਣਾਈ ਮਿਲ ਜੂਗੀ। ਇਹ ਔਡਰ ਦੇ ਕੇ ਤੁਸੀਂ ਮੰਗਵਾ ਸਕਦੇ ਹੈਗੇ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਓ। ਇਹ ਵੀ ਆਪਣੇ ਠੀਕ ਕਰ ਦਿੰਦਾ ਜੀ। ਫਿਰ ਇੱਕ ਦਵਾਈ ਹੈਗੀ ਹੋਰ, ਉਹਦਾ ਨਾਮ ਹੈਗਾ ਸਵਰਨ ਮਾਲਨੀ ਬਸੰਤ। ਇਹ ਕਿਸੇ ਕਿਸਮ ਦਾ ਲਕੋਰੀਆ ਹੋਵੇ, ਚਾਹੇ ਲਾਲ ਹੋਵੇ ਚਾਹੇ ਚਿੱਟਾ ਹੋਵੇ। ਕਈ ਵਾਰੀ ਉਹਨੇ ਸਿਰਫਾਂ ਦਰਦ, ਢੂਹੀਮ ਦਰਦ, ਬਿਮਾਰੀ ਠੀਕ ਨਹੀਂ ਆਣੀ। ਇਹ ਸਾਰੀਆਂ ਬਿਮਾਰੀਆਂ ਵਾਸਤੇ ਇੱਕ ਦਵਾਈ ਵਧੀਆ ਚੀਜ਼ ਹੈਗੀ, ਸਵਰਨ ਮਾਲਨੀ ਬਸੰਤ। ਇਹ ਦਵਾਈ ਦਾ ਨਾਮ ਹੈਗਾ, ਵਧੀਆ ਚੀਜ਼ ਹੈਗੀ ਇਹਦੇ। ਫਿਰ ਨਹੀਂ ਤਾਂ ਤੁਸੀਂ ਮਲੱਠੀ ਤੇ ਮਿਸ਼ਰੀ ਤੇ ਕਿੱਕਰ ਦੇ ਤੁੱਕੇ, ਇਹ ਤੁਸੀਂ ਆਪਣੇ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਵੀ ਖਾ ਸਕਦੇ ਹੈਗੇ ਲਗੋਰੀ ਵਾਸਤੇ। ਨਹੀਂ ਤਾਂ ਉਹਨੇ ਤੁਸੀਂ ਜਿਹੜੇ ਮੂੰਗੀ ਦੀ ਦਾਲ ਦੀ ਹੁੰਦੀ, ਮੂੰਗੀ ਦੀ ਦਾਲ ਹਰੀ, ਉਹਦੇ ਚਾਹੇ ਤਾਂ ਪੀ ਕੇ ਉਹਦੀ ਪੰਜੀਰੀ ਜਿਹੀ ਬਣਾ ਕੇ ਤੁਸੀਂ ਖਾ ਸਕਦੇ। ਨਹੀਂ ਪੰਜੀਰੀ ਬਣਾਉਣੀ ਤਾਂ ਤੁਸੀਂ ਉਹਨੂੰ 1 ਚਮਚਾ ਤੁਸੀਂ ਫੱਜ ਕੇ ਜੇ ਆਹ ਮੂੰਗੀ ਦੀ ਪੰਜੀਰੀ ਬਣਾ ਕੇ ਖਾ ਲਓ। ਇਹੀ ਵਧੀਆ ਚੀਜ਼ ਹੈ, ਮੂੰਗੀ ਦੀ ਦਾਲ ਦੀ ਪੰਜੀਰੀ ਬਣਾ ਕੇ ਖਾ ਲਓ। ਇਹ ਵਧੀਆ ਚੀਜ਼ ਰਹੂਗੀ ਇਹਦੇ ਵਾਸਤੇ, ਲਕੋਰੀ ਵਾਸਤੇ। ਅੱਗੇ ਚੱਲਦੇ ਆ, ਇਹ ਪੁੱਛਦੇ ਜਿਹੜੇ ਜ਼ਿਆਦਾ ਪੁੱਛਦੇ ਹੁੰਦੇ ਵੀ ਸਰੀਰ ਮਾਂ ਨੇ ਸੇਕ ਜਿਹਾ ਨਿਕਲਦਾ ਰਹਿੰਦਾ ਹੈਗਾ ਜ਼ਿਆਦਾ ਜੀ, ਉਹਨੇ ਫਾਲਸੇ ਦਾ ਜੇ ਸ਼ਰਬਤ ਤੁਹਾਨੂੰ ਇੱਥੇ ਮਿਲ ਜਾਵੇ, ਉਹ ਪੀਓ, ਤੁਹਾਨੂੰ ਵਧੀਆ ਚੀਜ਼ ਰਹੂਗੀ ਜੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਹੱਥਾਂ ਮਾਤਾ ਤੇ ਜਿਹੜੇ ਸੇਕ ਨਿਕਲਦਾ ਹੈਗਾ, ਇਹ ਤੁਸੀਂ ਸ਼ਤਾਵਰ ਲੈ ਸਕਦੇ ਹੈਗੇ। ਸ਼ਤਾਵਰ ਜਾਂ ਸ਼ਤਾਵਰੀ ਇੱਕੋ ਚੀਜ਼ ਹੈ। ਦੋਵੇਂ ਕੋਈ ਪੈਕਟ ਪਰ ਸ਼ਤਾਵਰ ਲਿਖਿਆ ਹੁੰਦਾ, ਕਿਸੇ ਪਰ ਸ਼ਤਾਵਰੀ ਲਿਖਿਆ ਹੁੰਦਾ। ਇੰਨਾ ਹੀ ਇਹ ਲੈਣਾ ਤੇ ਇੰਨੀ ਮਿਸ਼ਰੀ ਲੈਣੀ ਹੈਗੀ। ਇਹ ਤੁਸੀਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, ਤੁਸੀਂ 1 ਚਮਚਾ ਸ਼ਾਮ ਨੂੰ, ਇਹ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚ ਆਲੂ ਬੁਖਾਰਾ ਖਾ ਸਕਦੇ ਹੈਗੇ ਤੁਸੀਂ, ਪਲੰਬ ਜਿਹੜੇ ਹੁੰਦੇ ਉਹ ਖਾਓ। ਫਿਰ ਇਮਲੀ ਥੋੜ੍ਹੀ ਜਿਹੀ ਪਿਓ ਕੇ, ਜਿਸ ਤਰ੍ਹਾਂ ਆਪਾਂ ਇਮਲੀ ਦੀ ਘਰ ਚਟਨੀ ਬਣਾਉਂਦੇ, 2 ਚਮਚੇ ਇਮਲੀ ਦੀ ਚਟਨੀ ਪਾਣੀ ਮਾ ਘੋਲ ਕੇ ਪੀ ਲਿਆ ਕਰੋ। ਇਹ ਵੀ ਤੁਸੀਂ ਆਪਣੇ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ। ਜਾਂ ਫਿਰ ਇਹਦੇ ਵਿੱਚ ਮਤਲਬ ਤੁਸੀਂ ਲੈ ਸਕਦੇ ਹੈਗੇ ਸੁੱਕਾ ਧਨੀਆ ਜਿਹੜਾ ਹੁੰਦਾ ਹੈ, ਇਹ ਤੁਸੀਂ ਸੁੱਕਾ ਧਨੀਆ ਤੇ ਮਿਸ਼ਰੀ ਇਹ ਬਰਾਬਰ ਲੈਣੀਆਂ ਹੈਗੀਆਂ। 2 ਚਮਚੇ ਤੁਸੀਂ ਆਪਣੇ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਮਾ, ਸਵੇਰ ਨੂੰ ਉੱਠ ਕੇ ਪਾਣੀ ਉਹਨੇ ਪੀ ਲਓ। ਇਹ ਵੀ ਵਧੀਆ ਚੀਜ਼ ਰਹਿੰਦੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ 'ਚ ਫਿੱਗ ਜਿਹੜੇ ਹੁੰਦੇ ਆ, ਅੰਜੀਰ ਜਿਹਨਾਂ ਨੂੰ ਕਹਿੰਦੇ ਫਿੱਗ, ਉਹ ਵਧੀਆ ਚੀਜ਼ ਹੈ। 2-3 ਫਿੱਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਓ। 2-3 ਸਵੇਰ ਨੂੰ ਭਿਓ ਕੇ ਰੱਖ ਦਿਓ ਤੇ ਰਾਤ ਨੂੰ ਖਾ ਲਓ। ਇਹਦੇ ਵਿੱਚ ਸ਼ੱਕਰ ਮਿਲਾ ਦੇਣੀ ਤੁਸੀਂ, 2-3 ਫਿੱਗ ਪਾ ਕੇ ਵਿੱਚ 2 ਚਮਚੇ ਸ਼ੱਕਰ ਦੇ ਪਾ ਕੇ ਇਹ ਪਾਣੀ ਮਾ ਭਿਓ ਕੇ ਰੱਖ ਦਿਓ। ਗਲੇ ਫਿੱਗ ਖਾ ਲਓ, ਗਲੇ ਪਾਣੀ ਪੀ ਲਓ। ਐਂ ਤੁਸੀਂ 2 ਟਾਈਮ ਕਰੋ, 2 ਹਫ਼ਤੇ ਮਾ ਥਰੀ ਸਰੀਰ ਮਾ ਤੇ ਜਿਹੜਾ ਸੇਕ ਸੁਕ ਨਿਕਲਦਾ ਉਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ। ਜਾਂ ਫਿਰ ਖੰਜੂਰਾਂ ਵੀ ਇਹਦੇ ਵਾਸਤੇ ਵਧੀਆ ਰਹਿੰਦੀਆਂ ਜੀ। 5-4 ਖੰਜੂਰਾਂ ਤੁਸੀਂ ਪਾਣੀ ਮਾ ਭਿਓ ਕੇ ਰੱਖ ਦਿਓ ਰਾਤ ਨੂੰ, ਬੀਜ ਕੱਢ ਕੇ ਉਹਦਾ ਸਵੇਰ ਨੂੰ ਖੰਜੂਰਾਂ ਖਾ ਲਓ, ਗਲੇ ਪਾਣੀ ਪੀ ਲਓ, ਉਹ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਦੇ ਕੇ 2 ਚਮਚੇ ਤੁਸੀਂ ਖਾ ਲਿਆ ਕਰੋ। 2 ਚਮਚੇ ਸਵੇਰ ਨੂੰ ਖਾ ਲਏ, 2 ਸ਼ਾਮ ਨੂੰ ਖਾ ਲਏ। ਫਿਰ ਔਲੇ ਦਾ ਮੁਰੱਬਾ ਇਹਦੇ ਵਿੱਚ ਚੰਗਾ ਰਹਿੰਦਾ ਜੀ। ਔਲੇ ਦਾ ਮੁਰੱਬਾ ਤੁਸੀਂ ਖਾਓ, ਗੁਲਕੰਦ ਖਾਓ, ਇਹ ਸਾਰੇ ਠੰਡੀਆਂ ਚੀਜ਼ਾਂ ਹੈਗੀਆਂ। ਇਹ ਆਪਣੇ ਠੀਕ ਕਰ ਦਿੰਦੀ ਹੈਗੀ ਜੀ ਨੇ ਜਿਹੜਾ ਸਾਡਾ ਸੇਕ ਨਿਕਲਦਾ। ਫਿਰ ਜ਼ਿਆਦਾ ਉਹਨੇ ਪੁੱਛਦੇ ਸੀਗੇ ਆਪਣੇ ਸਿਆਟਿਕਾ ਪੇਨ ਵਾਸਤੇ, ਉਹਦੇ ਤੁਹਾਨੂੰ 2 ਨੁਸਖੇ ਦੱਸ ਦਿੰਦਾ ਜੀ ਅੱਜ। ਸਿਆਟਿਕਾ ਪੇਨ ਵਾਸਤੇ ਤੁਸੀਂ ਆਪਣੇ ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ ਤੇ ਕੂੜਾ ਸੱਕ, ਜਾਂ ਜੇ ਹਿੰਦੀ ਮਾ ਲਿਖਿਆ ਹੋਇਆ ਤਾਂ ਕੂੜਾ ਛਾਲ ਲਿਖਿਆ ਹੋਊਗਾ, ਨਹੀਂ ਤਾਂ ਪੰਜਾਬੀ ਮਾ ਕੂੜਾ ਸੱਕ ਲਿਖਿਆ ਹੋਇਆ ਹੁੰਦਾ ਪੇਪਰ ਦੇ ਉੱਤੇ, ਲਿਫਾਫੇ ਦੇ। ਇਹ ਲੈਣਾ ਹੈਗਾ ਤੁਸੀਂ। ਤੇ ਉਹਦੇ ਬਾਅਦ ਤੁਸੀਂ ਆਪਣੇ ਸੁੰਡ ਲੈਣੀ ਹੈਗੀ ਤੇ ਅਸਗੰਧ ਲੈਣੀ ਹੈਗੀ। ਇਹ 4 ਚੀਜ਼ਾਂ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਇਹ ਕੂੜਾ ਸੱਕ ਹੋ ਗਿਆ, ਮਿੱਠੀਆਂ ਸਰੰਜਾਂ ਹੋ ਗਿਆ, ਨਗੌਰੀ, ਅਸਗੰਧ ਹੋ ਗਈ ਤੇ ਸੁੰਡ। ਇਹ ਤੁਸੀਂ ਆਪਣੇ ਚਾਹੇ ਤਾਂ ਪੰਜੀਰੀ ਜੀ ਬਣਾ ਕੇ ਉਹਦੇ ਵਿੱਚੋਂ ਮਿਕਸ ਕਰ ਲਓ। ਜੇ ਨਹੀਂ ਬਣਾਉਣੀ ਤਾਂ ਇਹਦੇ ਵਿੱਚੋਂ ਤੁਸੀਂ 1 ਚਮਚਾ ਲੈ ਕੇ ਦਵਾਈ ਦਾ, 1 ਜਾਂ 1.5 ਚਮਚਾ ਤੇ ਥੋੜ੍ਹਾ ਜਿਹਾ ਦੇਸੀ ਘੀ ਮਿਲਾ ਕੇ ਇਹ ਤੁਸੀਂ ਖਾਣਾ ਹੈਗਾ ਜੀ। ਚਾਹੇ ਜਾਂ ਪੰਜੀਰੀ ਬਣਾ ਕੇ ਖਾ ਲਓ ਤਾਂ ਵੀ ਵਧੀਆ ਚੀਜ਼ ਹੈ। ਪੰਜੀਰੀ ਬਣਾ ਲਓ, 1-1.5 ਚਮਚਾ ਪੰਜੀਰੀ ਮਾ ਮਿਕਸ ਕਰਕੇ ਇਹ ਖਾ ਲਿਆ ਕਰੋ। ਇਹ ਖੁਸ਼ਕ ਹੁੰਦੀ ਹੈ ਥੋੜ੍ਹੀ, ਤਾਂ ਕਰਕੇ ਕਹਿੰਦੇ ਵੀ ਦੇਸੀ ਘੀ ਥੋੜ੍ਹਾ ਜਿਹਾ ਚਾਹੀਦਾ ਹੈਗਾ ਅੰਦਰ ਤਾਰਫ ਕਰਨੇ ਨੂੰ। ਜੇ ਇਹਦੇ ਵਿੱਚੋਂ ਤੁਸੀਂ ਸਿਆਟਿਕਾ ਪੇਨ ਵਾਲੇ 2-3 ਚਮਚੇ ਅਦਰਕ ਦਾ ਰਸ ਲੈ ਕੇ 1 ਚਮਚਾ ਵਿੱਚੋਂ ਦੇਸੀ ਘੀ ਪਾ ਕੇ ਇਹ ਤੁਸੀਂ ਖਾਣਾ ਹੈਗਾ ਜੀ ਰੋਜ਼। ਤੇ ਉਹਨੇ ਫਿਰ ਮੁਰਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਤੇ ਉਹਦੀ ਮਾਲਿਸ਼ ਕਰਨੀ ਹੈਗੀ, ਇਹ ਵੀ ਠੀਕ ਰਹਿੰਦਾ। ਨਹੀਂ ਤਾਂ ਫਿਰ ਤੁਸੀਂ ਆਪਣੇ ਜਿੱਥੇ ਦਾਥਰੇ ਹੁੰਦਾ ਰਾਈ ਦਾ ਪੇਸਟ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਜਿਹੜੇ ਆਪਾਂ ਔਰੰਜ ਖਾਂਦੇ ਹੈਗੇ, ਇਹਨਾਂ ਦੇ ਔਰੰਜ ਮਾ ਦੇ ਬੀਜ ਜਿਹੜੇ ਹੁੰਦੇ 8 ਬੀਜ ਦੁੱਧ ਮਾ ਉਬਾਲ ਕੇ ਤੇ 1 ਚਮਚਾ ਵਿੱਚ ਉਹਨੇ ਅਦਰਕ ਦਾ ਰਸ ਪਾ ਲੈਣਾ, 1 ਚਮਚਾ ਦੇਸੀ ਘੀ ਦਾ ਪਾ ਲੈਣਾ।
ਇਹ ਮਿਕਸ ਕਰਕੇ ਆਪਣੇ ਖਾਣੇ ਹੈਗੇ ਜੀ, ਪੀਣਾ ਹੈਗਾ ਤੁਸੀਂ। ਇਹ ਵੀ ਸਿਆਟਿਕਾ ਪੀਣ ਵਾਸਤੇ ਵਧੀਆ ਚੀਜ਼ ਰਹਿੰਦੀ ਹੈ। ਨਹੀਂ ਤਾਂ ਉਹਨੇ ਫਿਰ ਤੁਸੀਂ ਆਪਣੇ ਤਿਲਾਂ ਦੇ ਤੇਲ ਦੇ ਵਿੱਚ ਮੁਸ਼ਕਪੂਰ, ਜੇ ਤੁਹਾਡਾ 1 ਕੱਪ ਤਿਲਾਂ ਦਾ ਤੇਲ ਹੈ, ਵਿੱਚ ਉਹਨੇ 5-7 ਟਿੱਕੀਆਂ ਤੁਸੀਂ ਮੁਸ਼ਕਪੂਰ ਦੀਆਂ ਪਾ ਕੇ ਇਹ ਰੱਖ ਲਓ ਤੁਸੀਂ। ਇਹਦੇ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਫਿਰ ਇਹਦੇ ਵਿੱਚ ਛੁਹਾਰੇ ਚੰਗੇ ਰਹਿੰਦੇ ਹੈਗੇ ਜੀ, 2-3 ਛੁਹਾਰੇ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਫਿਰ ਖਾਣੇ ਨੂੰ ਤੁਸੀਂ ਆਪਣੇ ਕਰੇਲੇ ਦੇ ਰਸ ਦੇ ਵਿੱਚ ਪਪੀਤਾ ਮਿਕਸ ਕਰਕੇ ਇਹ ਖਾਓ, ਇਹ ਵੀ ਵਧੀਆ ਚੀਜ਼ ਰਹਿੰਦੀ। ਫਿਰ ਨਹੀਂ ਤਾਂ ਓਲਿਵ ਆਇਲ ਦੇ ਵਿੱਚ ਫਟਕੜੀ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਨਹੀਂ ਤਾਂ ਫਿਰ ਤੁਸੀਂ ਜੇ ਨਹੀਂ ਹੋਰ ਕੁਝ ਮਿਲਦਾ, ਇਕੱਲੀ ਉਹ ਸੁਗੰਧ ਲਈ ਚੱਲੋ, ਇਹ ਵੀ ਉਹਨੇ ਫਰਕ ਪਾ ਦਿੰਦੀ ਹੈਗੀ ਜੀ ਇਹਦੇ ਵਿੱਚ। ਜੇ ਤੁਹਾਨੂੰ ਇੱਥੇ ਅਰਿੰਡੀ ਦੇ ਬੀਜ ਮਿਲਦੇ ਹੈਗੇ, ਅਰਿੰਡੀ ਦੇ ਬੀਜ, ਉਹ ਤੁਸੀਂ 40 ਗ੍ਰਾਮ ਅਰਿੰਡੀ ਦੇ ਬੀਜ ਲੈ ਕੇ 50 ਗ੍ਰਾਮ, ਅਤੇ ਤੁਸੀਂ ਉਹਨੇ 500 ਗ੍ਰਾਮ ਦੁੱਧ ਦੇ ਵਿੱਚ ਇਹਦੀ ਖੀਰ ਜੀ ਪਾ ਕੇ ਮਿਕਸ ਕਰਕੇ ਖੀਰ ਜੀ ਬਣਾ ਲਓ। ਉਹ ਤੁਸੀਂ ਆਪਣੇ ਖੀਰ ਖਾ ਲਿਆ ਕਰੋ ਜਿੰਨਾ ਤਰ੍ਹਾਂ ਜੀ ਕਰਦਾ, ਇਹ ਤੁਸੀਂ ਖਾਓ। ਇਹਦੇ ਨਾਲ ਵੀ ਰੀਹ ਦਾ ਦਰਦ ਹਟ ਜਾਂਦਾ ਜੀ। ਜੇ ਭਾਵੇਂ ਇਹ 500 ਬਣਾ ਕੇ ਖੀਰ ਆਪਣੇ 2 ਦਿਨ 'ਚ ਲਾ ਲਓ, 2-3 ਦਿਨ ਬਾਅਦ ਫਿਨਿਸ਼ ਕਰ ਲਓ, ਅੱਗੇ 2-3 ਦਿਨ ਬਾਅਦ ਫਿਰ ਬਣਾ ਲਈਏ। ਅਤੇ ਜਿਹੜਾ ਰੀਹ ਦਾ ਦਰਦ ਹੈਗਾ, ਸਿਆਟਿਕਾ ਜਿਹੜੀ ਹੈਗੀ ਹੈ, ਇਹਦੇ ਵਿੱਚੋਂ ਤੁਸੀਂ ਆਲੂ ਨਹੀਂ ਖਾਣੇ ਹੈਗੇ, ਚੌਲ ਨਹੀਂ ਖਾਣੇ, ਮਾਂਹ ਦੀ ਦਾਲ, ਬੇਸਣ, ਇਹੋ ਜਿਹੀ ਚੀਜ਼ਾਂ ਦਾ ਪਰਹੇਜ਼ ਰੱਖਣਾ, ਜਿਹੜੀ ਬੈਲੀਆਂ ਚੀਜ਼ਾਂ ਹੁੰਦੀਆਂ। ਅੱਗੇ ਜਿਹੜੇ ਆਪਣੇ ਲੋ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਲੋ ਬਲੱਡ ਪ੍ਰੈਸ਼ਰ ਵਾਲੇ ਤਾਂ ਆਪਣੇ ਤੁਸੀਂ 40-50 ਦਾਣੇ ਤੁਸੀਂ ਆਪਣੇ ਜਿਹੜੀ ਸੌਗੀ ਦੇ ਹੁੰਦੇ, ਇਹ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਤੁਸੀਂ, ਸਵੇਰ ਨੂੰ ਗਲੇ ਪਾਣੀ ਪੀ ਲਓ, ਗਲੇ ਹੌਲੀ ਹੌਲੀ ਉਹ ਦਾਣੇ ਚੱਬ ਕੇ ਖਾ ਲਓ ਤੁਸੀਂ। ਇਹ ਉਹਨੇ ਜਿਹੜਾ ਲੋ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਉਹਦੇ ਨਾਲ। ਜਾਂ ਫਿਰ ਤੁਸੀਂ ਔਲਿਆਂ ਦਾ ਜੂਸ ਲੈਣਾ ਹੈਗਾ, 3-4 ਚਮਚੇ, 2 ਚਮਚੇ ਵਿੱਚ ਸ਼ਹਿਦ ਮਿਕਸ ਕਰਨਾ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਬਦਾਮ ਤੁਸੀਂ 10 ਕੁ ਬਦਾਮ ਪਾਣੀ ਵਿੱਚ ਭਿਓ ਕੇ ਛਿੱਲਕ ਉਤਾਰ ਕੇ ਇਹਦੇ, ਅਤੇ ਇਹ ਤੁਸੀਂ ਉਹਨੇ ਖਾ ਸਕਦੇ ਹੈਗੇ ਰੋਜ਼। ਫਿਰ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਰੋਜ਼। ਇਹ ਸਿਓ ਦਾ 1 ਮੁਰੱਬਾ ਲੈ ਲਓ ਤੁਸੀਂ, ਉਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਸੁੰਡ ਪਾ ਕੇ ਅਤੇ ਥੋੜ੍ਹਾ ਵਿੱਚ ਸ਼ਹਿਦ ਮਿਲਾ ਕੇ ਇਹ ਜਾਮ ਜਿਹਾ ਬਣਾ ਕੇ ਇਹ ਖਾ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਅਦਰਕ ਅਤੇ ਲਸਣ ਦੀ ਚਟਨੀ ਜਿਹੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਤੁਸੀਂ ਉਹਨੇ ਪੀਣਾ, ਅਨਾਰ ਦਾ ਜੂਸ ਬਹੁਤ ਵਧੀਆ ਚੀਜ਼ ਰਹਿੰਦੀ ਇਹਦੇ ਵਿੱਚ। ਫਿਰ ਮੁਰਲੀ ਦਾ ਜੂਸ ਅਤੇ ਪਾਲਕ ਦਾ ਜੂਸ ਮਿਲਾ ਕੇ ਤੁਸੀਂ ਇਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ, ਇਹ ਵਧੀਆ ਚੀਜ਼ ਹੈਗੀ। ਫਿਰ ਲੱਸੀ ਦੇ ਵਿੱਚ ਤੁਸੀਂ ਦਹੀਂ ਦੀ ਜਿਹੜੀ ਲੱਸੀ ਹੁੰਦੀ, ਉਹਦੇ ਵਿੱਚ ਤੁਸੀਂ 1 ਚੁਟਕੀ ਹਿੰਗ ਦੀ ਪਾ ਕੇ ਰੋਜ਼ ਲੱਗ ਜਾਓ ਪੀਣ। ਜਾਂ ਫਿਰ ਗਾਜਰਾਂ ਦਾ ਜੂਸ ਦੇ ਵਿੱਚ ਤੁਸੀਂ 2 ਚਮਚੇ ਸ਼ਹਿਦ ਮਿਲਾ ਕੇ ਲੱਗ ਜਾਓ ਪੀਣ। ਇਹ ਤੁਸੀਂ ਉਹਨੇ ਸਾਰੀ ਚੀਜ਼ਾਂ ਕਰ ਸਕਦੇ। ਇਹਨਾਂ 'ਤੇ 2-3 ਚੀਜ਼ਾਂ ਸਟਾਰਟ ਕਰ ਲਓ, ਸਾਰਾ ਛੇਤੀ ਉਹਨੇ ਠੀਕ ਹੋ ਜਾਊਗਾ ਜੀ ਆਪਣੇ। ਇਹ ਜੇ ਦਵਾਈ ਕਰਨੀ ਨੂੰ ਜਾਣਾ ਹੈਗਾ ਲੋ ਬਲੱਡ ਪ੍ਰੈਸ਼ਰ ਵਾਲੇ, ਤਾਂ ਇਹਦੇ ਵਿੱਚੋਂ ਤੁਸੀਂ ਅਸਗੰਧ ਲੈ ਸਕਦੇ ਹੈਗੇ 25 ਗ੍ਰਾਮ, 50 ਗ੍ਰਾਮ ਅਸਗੰਧ ਲੈ ਲਓ। 50 ਗ੍ਰਾਮ ਵਿੱਚੋਂ ਪਿੱਪਲਾ ਮੂਲ ਹੁੰਦਾ ਜੀ, ਪਿੱਪਲਾ ਮੂਲ 50 ਗ੍ਰਾਮ, ਇਹ ਮਿਕਸ ਕਰਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਸਕਦੇ ਹੈਗੇ। ਫਿਰ ਗੰਨੇ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ ਜੀ, ਜਿਹੜਾ ਲੋ ਬਲੱਡ ਪ੍ਰੈਸ਼ਰ ਵਾਲਾ ਗੰਨੇ ਦਾ ਰਸ ਤੁਸੀਂ ਨਿੰਬੂ ਨੂੰ ਨਿਚੋੜ ਕੇ ਉਹ ਪੀ ਸਕਦੇ ਹੈਗੇ ਇਹ। ਫਿਰ ਤਾਜ਼ਾ ਮੱਖਣ ਹੁੰਦਾ, ਉਹਦੇ ਵਿੱਚ ਥੋੜ੍ਹੀ ਕਾਲੀ ਮਿਰਚ ਪਾ ਲਈ ਅਤੇ ਥੋੜ੍ਹਾ ਜਿਹਾ ਕੂਜਾ ਮਿਸ਼ਰੀ ਮਿਕਸ ਕਰਕੇ ਉਹ ਖਾ ਲਿਆ ਕਰੋ। ਫਿਰ ਅਨਾਰ ਦਾ ਜੂਸ ਇਹਦੇ ਵਿੱਚ ਚੰਗਾ ਰਹੂਗਾ ਤੁਹਾਨੂੰ। ਫਿਰ ਸੰਗਤਰੇ ਦਾ ਜੂਸ ਚੰਗਾ ਰਹੂਗਾ ਇਹਦੇ ਵਿੱਚ, ਕਾਲੀ ਮਿਰਚ ਜੀ ਪਾ ਲਈ, ਥੋੜ੍ਹੀ ਜਿਹੀ ਸਵਾਦ ਬਣ ਜਾਂਦਾ ਹੈ ਸੰਗਤਰੇ ਦਾ ਜੂਸ, ਅਨਾਰ ਦਾ ਜੂਸ। ਫਿਰ ਗੁੜ ਚੰਗਾ ਰਹਿੰਦਾ ਹੈਗਾ ਇਹਦੇ ਵਿੱਚੋਂ, ਗੁੜ ਤੁਸੀਂ ਖਾ ਲਓ। ਜੇ 20 ਗ੍ਰਾਮ ਗੁੜ ਭਾਵੇਂ ਪਾਣੀ ਨਾਲ ਭਿਓ ਕੇ ਰੱਖ ਦਿਓ ਤੁਸੀਂ, ਉਹ ਗੁੜ ਪਾਣੀ ਆਉਂਦੇ ਪੀ ਲਿਆ ਕਰੋ। ਗੰਨੇ ਦੇ ਰਸ ਦੀ ਮਾਂਜੇ ਕਰੂਗਾ ਉਹ ਤੁਸੀਂ ਆਉਂਦੇ ਲੈ ਸਕਦੇ, ਜਿਹਨਾਂ ਨੂੰ ਨਹੀਂ ਗੰਨੇ ਦਾ ਰਸ ਮਿਲਦਾ ਹੈਗਾ। ਅੱਗੇ ਪੁੱਛਦੇ ਹੈਗੇ ਸੰਗ੍ਰਹਿਣੀ ਵਾਸਤੇ, ਪੁੱਛਦੇ ਸੀਗੇ ਕਈ ਵਾਰੀ ਕੁਐਸਚਨ ਆਉਂਦੇ ਹੈਗੇ, ਮੈਂ ਚੱਲ ਅੱਜ ਦੱਸ ਦਿੰਦੇ ਦੁਬਾਰਾ। ਸੰਗ੍ਰਹਿਣੀ ਇਹਨਾਂ ਨੂੰ ਹੋਈ ਵੀ ਹੈਗੀ, ਉਹ ਤਾਂ ਉਹਨੇ ਇੱਕ ਤੁਸੀਂ ਆਪਣੇ ਛੁਹਾਰਾ ਲੈਣਾ ਹੈਗਾ, ਉਹਦੇ ਵਿੱਚੋਂ ਗਿਟਕ ਕੱਢ ਲੈਣੀ ਹੈਗੀ। ਉਹਦੇ ਵਿੱਚੋਂ ਫਿਰ ਤੁਸੀਂ ਲੈਣੇ ਹੈਗੇ ਲੌਂਗ, ਸੌਂਫ, ਖੁਰਾਸਾਨੀ, ਜਵੈਣ, ਇਹ ਬਰਾਬਰ ਲੈਣੀਆਂ ਤੁਸੀਂ ਤਿੰਨੇ ਚੀਜ਼ਾਂ। ਇਹਨਾਂ ਦਾ ਪਾਊਡਰ ਜਿਹਾ ਬਣਾ ਕੇ ਤੁਸੀਂ ਰੱਖ ਲਓ। ਫਿਰ ਪਾਊਡਰ ਨੂੰ ਤੁਸੀਂ ਆਪਣੇ ਇਹ ਛੁਹਾਰੇ ਦੇ ਵਿੱਚੋਂ ਭਰ ਦੇਣਾ ਹੈਗਾ, ਜਿੱਥੇ ਤੁਸੀਂ ਗਿਟਕ ਕੱਢੋਗੇ ਉਹਨਾਂ ਤੁਸੀਂ ਉਹਨੇ ਭਰ ਦੇਣਾ ਹੈਗਾ। ਫਿਰ ਉਹਦੇ ਛੁਹਾਰੇ ਦੇ ਆਲੇ ਦੁਆਲੇ ਤੁਸੀਂ ਥੋੜ੍ਹਾ ਜਿਹਾ ਆਟਾ, ਜਿਸ ਤਰ੍ਹਾਂ ਆਪਾਂ ਰੋਟੀ ਪਕਾਉਂਦੇ ਉਹਨਾਂ ਕੁ ਮੋਟਾ ਆਟਾ ਐਂ ਲਪੇਟ ਦੇਣਾ ਹੈਗਾ। 5-10 ਛੁਹਾਰੇ ਆਪਣੇ ਇੱਕੋ ਵਾਰੀ ਬਣਾ ਲਓ, ਰੋਜ਼ ਦੀ ਬਜਾਏ 5-10 ਛੁਹਾਰੇ ਤੁਸੀਂ ਇੱਕ ਵਾਰੀ ਐਂ ਬਣਾ ਲਓ ਭਰ ਕੇ ਆਟਾ ਰੱਖ ਕੇ। ਫਿਰ ਉਹਨੂੰ ਓਵਨ 'ਚ ਰੱਖ ਦੇਣਾ ਹੈਗਾ, ਜਦ ਐਂ ਅੱਪ 'ਤੇ ਆਟਾ ਲਾਲ ਹੋ ਗਿਆ ਫਿਰ ਕੱਢ ਲੈਣਾ ਹੈਗਾ। ਫਿਰ 1 ਛੁਹਾਰਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ। ਇਹਦੇ ਨਾਲ ਜਿਹੜੀ ਤੁਹਾਡੀ ਸੰਗ੍ਰਹਿਣੀ ਹੈ, ਬਾਰ-ਬਾਰ ਬਾਥਰੂਮ ਜਾਂਦੇ ਹੈਗੇ, ਉਹ ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ 1-2 ਪੁੱਤੀ ਲਸਣ ਕਹਿੰਦੇ ਜੀ ਉਹਨੂੰ, 2 ਪੁੱਤੀ ਲਸਣ, ਉਹਦੇ ਵਿੱਚੋਂ ਥੋੜ੍ਹਾ ਜਿਹਾ ਜੀਰਾ ਮਿਲਾ ਕੇ ਉਹਦੀ ਚਟਨੀ ਬਣਾ ਕੇ ਤੁਸੀਂ ਉਹਨੇ ਖਾ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ। ਦਹੀਂ ਦੀ ਲੱਸੀ ਪੀ ਲਈ ਇਹਦੇ ਨਾਲ, ਤਾਂ ਵੀ ਵਧੀਆ ਚੀਜ਼ ਹੈਗੀ। ਫਿਰ ਇਹ ਤੁਸੀਂ ਲੈ ਸਕਦੇ ਹੈਗੇ ਲੌਂਗ, ਲੈ ਸਕਦੇ ਹੈਗੇ ਇਹਦੇ ਵਿੱਚ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਅਤੇ ਆਪਣੇ ਮਗਾਂ, ਕਾਲੀ ਮਿਰਚਾਂ, ਇਹ ਸਾਰੀਆਂ ਚੀਜ਼ਾਂ ਤੁਸੀਂ 20-20 ਗ੍ਰਾਮ ਲੈਣੀਆਂ ਹੈਗੀਆਂ। ਸੌਰੀ
ਲੌਂਗ 5 ਗ੍ਰਾਮ ਲੈਣੇ ਹੈਗੇ, ਜੈਫਲ 5 ਗ੍ਰਾਮ, ਮਗਾਂ 5 ਗ੍ਰਾਮ, ਕਾਲੀ ਮਿਰਚਾਂ 20 ਗ੍ਰਾਮ ਲੈਣੀਆਂ ਹੈਗੀਆਂ, ਅਤੇ ਸੁੰਡ ਲੈਣੀ ਹੈਗੀ 160 ਗ੍ਰਾਮ, ਸ਼ੱਕਰ ਲੈਣੀ ਹੈਗੀ 160 ਗ੍ਰਾਮ। ਲੌਂਗ, ਜੈਫਲ ਅਤੇ ਮਗਾਂ, ਕਾਲੀ ਤਿੰਨੇ ਚੀਜ਼ਾਂ 5-5 ਗ੍ਰਾਮ ਲੈਣੀਆਂ ਹੈਗੀਆਂ, ਕਾਲੀ ਮਿਰਚ 20 ਗ੍ਰਾਮ, ਸੁੰਡ 160 ਗ੍ਰਾਮ ਅਤੇ ਸ਼ੱਕਰ 160 ਗ੍ਰਾਮ। ਇਹਦਾ ਆਪਣੇ ਸਵੇਰ ਨੂੰ 1 ਚਮਚਾ, ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਅਤੇ ਇਹਦੇ ਵਾਸਤੇ ਨਹੀਂ ਤਾਂ ਇਕੱਲੇ ਤਿਰਫਲੇ ਦਾ ਵੀ ਚੂਰਨ ਵਧੀਆ ਰਹਿੰਦਾ, ਤਿਰਫਲਾ ਚੂਰਨ ਹੀ ਖਾਈ ਚੱਲੋ, ਉਹੀ ਆਪਣੇ ਵਧੀਆ ਰਹਿੰਦਾ ਹੈਗਾ। ਇਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਸੰਗ੍ਰਹਿਣੀ ਵਾਸਤੇ ਤੇ ਉਹਨਾਂ ਨੇ ਜਿਹੜਾ ਕੂੜਾ ਛਾਲ ਹੁੰਦਾ ਹੈ, ਕੂੜਾ ਸੱਕ, ਇਹ ਤੁਸੀਂ ਆਪਣੇ ਇਕੱਲੇ ਹੀ ਲੈਣਾ ਹੈਗਾ। ਇਹ ਤੁਸੀਂ 3 ਚਮਚੇ ਦਹੀਂ ਦੇ ਵਿੱਚੋਂ ਪਾ ਕੇ ਇਹ ਖਾਣਾ ਹੈਗਾ। ਜੇ ਇਹਦੇ ਵਿੱਚ ਤੁਸੀਂ ਰੋਟੀ ਬੰਦ ਕਰ ਦੇਣੀ ਹੈਗੀ। ਦਹੀਂ ਜਿੰਨੀ ਤੇ ਜ਼ਿਆਦਾ ਖਾਣੀ ਹੈ, ਜਾਂ ਜੇ ਕੋਈ ਜੀ ਨਹੀਂ ਭੁੱਖ ਮਿਟਦੀ ਤਾਂ ਤੁਸੀਂ ਉਹਨੇ ਖਿਚੜੀ, ਮੂੰਗੀ ਦੀ ਦਾਲ ਦੀ ਖਿਚੜੀ, ਚੌਲ ਪਾ ਕੇ ਉਹ ਬਣਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਐਂ ਕਰ ਲਓ ਤੁਸੀਂ, ਜਾਂ ਫਿਰ ਨਹੀਂ ਤਾਂ ਖਿਚੜੀ ਬਣਾ ਕੇ ਇਹੀ ਇਕੱਲੀ ਦਹੀਂ ਜਿਹੜਾ ਦਵਾਈ ਪਾ ਕੇ ਬਣਾਈ ਹੈ, ਕੂੜਾ ਸੱਕ ਪਾ ਕੇ, ਇਹਦੇ ਨਾਲ ਖਾ ਸਕਦੇ ਹੈਗੇ। ਫਿਰ ਇੱਕ ਹੋਰ ਇਲਾਜ ਹੈਗਾ ਇਹਦੇ ਵਾਸਤੇ, ਧਨੀਆ ਤੁਸੀਂ ਲੈਣਾ ਹੈਗਾ 100 ਗ੍ਰਾਮ, ਕਾਲਾ ਨੂਣ ਲੈਣਾ ਹੈਗਾ 25 ਗ੍ਰਾਮ। ਇਹ ਮਿਕਸ ਕਰਕੇ ਰੱਖ ਲਓ, 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਜਿਹੜੇ ਅੰਬ ਦਾ ਗੁਠਲੀ ਹੁੰਦੀ, ਅੰਬ ਜੇ ਆਪਾਂ ਖਾਂਦੇ, ਉਹਦੀ ਗੁਠਲੀ ਦੇ ਵਿੱਚੋਂ ਇੱਕ ਗੁਠਲੀ ਹੁੰਦੀ ਹੈ ਜੀ, ਹੋਰ ਮੰਜੀ ਦੀ ਕਹਿੰਦੇ ਉਹਨੂੰ, ਉਹ ਐਂ ਚਟਨੀ ਗਿੱਲੀ ਹੁੰਦੀ ਆ, ਉਹ ਕੁੰਡੀ ਸੋਟੇ ਮੈਂ ਕੁੱਟ ਗਿਆ ਪਾ ਕੇ ਬਰੀਕ ਜੀ ਕਰ ਲਵੇ, ਉਹ ਚਾਕੂ ਨਾਲ ਵੀ ਕੱਟ ਹੋ ਜਾਂਦੀ ਹੈ। ਤਾਂ ਬਰੀਕ ਛੋਟੇ ਛੋਟੇ ਪੀਸ ਖਾ ਕੇ ਇੱਕ ਅੰਬ ਦੀ ਰੋਜ਼ ਤੁਸੀਂ ਖਾਣੀ ਹੈਗੀ ਗੁਠਲੀ, ਦਹੀਂ ਦੇ ਵਿੱਚ ਮਿਲਾ ਕੇ, ਇਹ ਰੋਜ਼ ਖਾਣੀ ਹੈਗੀ ਜੀ। ਇਹਦੇ ਵਿੱਚ ਅਤੇ ਇਹਦੇ ਵਿੱਚ ਅਨਾਰ ਦਾ ਰਸ ਵੀ ਚੰਗਾ ਰਹਿੰਦਾ। ਇਹਦੇ ਵਿੱਚ ਤੁਸੀਂ ਰੋਟੀ ਖਾ ਕੇ ਬਾਥਰੂਮ ਜਿਹੜੇ ਜਾਂਦੇ ਹੈਗੇ, ਥੋੜ੍ਹਾ ਅਨਾਰ ਦੇ ਰਸ 1 ਚੁਟਕੀ ਤੁਸੀਂ ਨਟਮੈਗ ਅਤੇ 1 ਚੁਟਕੀ ਸੁੰਡ, ਇਹ ਮਿਲਾ ਕੇ ਰੋਜ਼ ਆਉਂਦੇ ਪੀ ਸਕਦੇ ਹੈਗੇ ਤੁਸੀਂ। ਜੇ ਨਹੀਂ ਅਨਾਰ ਦਾ ਰਸ ਮਿਲਦਾ ਤੁਹਾਨੂੰ ਤਾਂ ਗਾਜਰਾਂ ਦੇ ਜੂਸ 'ਚ ਮਿਲਾ ਕੇ ਤੁਸੀਂ ਪੀ ਲਿਆ ਕਰੋ। 1 ਚੁਟਕੀ ਆਉਂਦੇ ਨਟਮੈਗ ਦੀ ਅਤੇ 1 ਚੁਟਕੀ ਸੁੰਡ ਦੀ, ਇਹ ਮਿਲਾ ਕੇ ਤੁਸੀਂ ਆਉਂਦੇ ਪੀ ਸਕਦੇ ਹੈਗੇ। ਫਿਰ ਇੱਕ ਇਹਦੇ ਵਿੱਚ ਕੱਚਾ ਪਪੀਤਾ ਵੀ ਚੰਗਾ ਰਹਿੰਦਾ ਜੀ। ਕੱਚੇ ਪਪੀਤੇ ਦੀ ਉਹਨੇ ਸਬਜ਼ੀ ਬਣਾ ਕੇ ਤੁਸੀਂ, ਜਾਂ ਐਂ ਕਰੋ ਕੱਚੇ ਪਪੀਤੇ ਨੂੰ ਕੱਟ ਕੇ ਛੋਟੇ ਛੋਟੇ ਪੀਸ ਜੇ ਬਣਾ ਲਓ, ਉਹਦੇ ਚੰਗੀ ਤਰ੍ਹਾਂ ਤੁਸੀਂ ਪਾਣੀ ਨਾਲ ਉਬਾਲ ਗਈ ਜਿਸ ਤਰ੍ਹਾਂ, ਅਤੇ ਉਸਦੇ ਉੱਤੇ ਕਾਲਾ ਨੂਣ ਅਤੇ ਕਾਲੀ ਮਿਰਚ ਜੀ ਪਾ ਕੇ ਥੋੜ੍ਹੀ ਇਹ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ ਇਹਦੇ ਵਾਸਤੇ। ਅੱਛਾ, ਥੋੜ੍ਹੇ ਜਿਹੇ ਹੁਣ ਦੋ ਨੁਕਸੇ ਦੱਸਦਾ ਜੀ, ਜਿਹਨਾਂ ਨੂੰ ਆਪਣੇ ਲਕੋਰੀਏ ਵਾਸਤੇ ਹੀ ਹੈਗੇ, ਪਰ ਇਹ ਹੈਗੇ ਰੈੱਡ ਲਕੋਰੀਏ ਵਾਸਤੇ, ਜਿਹਨਾਂ ਨੂੰ ਇਸ ਦਾ ਖੂਨ ਜ਼ਿਆਦਾ ਪੈਂਦਾ ਹੈਗਾ, ਉਹਨਾਂ ਵਾਸਤੇ 5-4 ਨੁਕਸੇ ਮੈਂ ਤੁਹਾਨੂੰ ਉਹ ਦੱਸਦਾ ਜੀ ਅੱਜ। ਇਹਦੇ ਉਹਨੇ ਕੱਚਾ ਜਿਹੜੇ ਜ਼ਿਆਦਾ ਅੰਬ ਕੱਚੇ ਅੰਬ ਜਿਹੜੇ ਹੁੰਦੇ ਨਾ, ਉਹਨਾਂ ਦੇ ਛਿਲਕੇ ਲਾ ਕੇ ਉਹਨਾਂ ਨੂੰ ਘਿਓ ਦੇ ਵਿੱਚੋਂ ਭੁੰਨ ਲੈਣਾ ਹੈਗਾ, ਅਤੇ ਉਹਦੇ ਵਿੱਚੋਂ ਸ਼ੱਕਰ ਪਾ ਕੇ ਜਾਂ ਦੇਸੀ ਖੰਡ ਪਾ ਕੇ ਉਹ ਆਪਣੇ ਤੁਸੀਂ ਖਾਣਾ ਹੈਗਾ ਜੀ। 1 ਅੰਬ ਦੇ ਛਿਲਕੇ ਬਥੇਰੇ ਹੈਗੇ ਰੋਜ਼, ਉਹ ਤੁਸੀਂ ਆਪਣੇ ਖਾਓ, ਇਹਦੇ ਨਾਲ ਤੁਹਾਨੂੰ ਠੀਕ ਹੋ ਜੂਗਾ। ਜਾਂ ਫਿਰ ਰੈੱਡ ਲਕੋਰੀਏ ਵਾਸਤੇ ਤੁਸੀਂ ਆਪਣੇ ਲੈ ਸਕਦੇ ਹਲਦੀ ਲੈਣੀ ਹੈਗੀ, ਅਤੇ ਗੇਰੂ ਅਤੇ ਲਾਲ ਫਟੜੀ, ਇਹ ਤਿੰਨਾਂ ਨੂੰ ਮਿਕਸ ਕਰ ਲਓ ਬਰਾਬਰ ਲੈ ਕੇ ਤਿੰਨੇ ਚੀਜ਼ਾਂ, ਅਤੇ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਸ਼ਹਿਦ ਪਾ ਲਓ। ਇਹਦੀ ਗੋਲੀਆਂ ਜਿਹੀਆਂ ਵੱਟ ਲੈਣੀਆਂ, ਇਸ ਤਰ੍ਹਾਂ ਛੋਲਿਆਂ ਦੀ ਗੋਲੀਆਂ ਜਿੱਡੀਆਂ ਹੁੰਦੀਆਂ, ਐਡੀਆਂ ਗੋਲੀਆਂ ਵੱਟੀਆਂ ਹੈਗੀਆਂ ਤੁਸੀਂ। ਇਹ ਫਿਰ 1 ਗੋਲੀ ਤੁਸੀਂ ਆਪਣੇ ਦੋ 1 ਗੋਲੀ ਸਵੇਰ ਨੂੰ, 1 ਗੋਲੀ ਸ਼ਾਮ ਨੂੰ, ਇਹ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ। ਇਹ ਵਧੀਆ ਚੀਜ਼ ਹੋਊਗੀ ਤੁਹਾਨੂੰ। ਅਤੇ ਨਹੀਂ ਤਾਂ ਅਸ਼ੋਕਾ ਰਿਸਟ ਹੈਗੀ ਵਧੀਆ ਚੀਜ਼, ਅਸ਼ੋਕਾ ਰਿਸਟ ਲਾਓ ਤੁਸੀਂ 4-5 ਚਮਚੇ ਇਹਦੇ ਦਵਾਈ ਦੇ, ਅਤੇ ਉਹਨਾਂ ਕੇ ਤੁਸੀਂ ਪਾਣੀ ਪਾ ਲੈਣਾ ਹੈਗਾ। ਇਹ ਮਿਕਸ ਕਰਕੇ ਤੁਸੀਂ ਰੋਟੀ ਖਾਣੇ ਤੋਂ ਬਾਅਦ ਆਪਣੇ ਜਾਂ ਊਂ ਪੀ ਲਓ, ਜਦ ਤੁਹਾਡਾ ਜੀਅ ਕਰਦਾ ਇਹ ਲੈ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਾਸਤੇ ਖੂਨੀ ਪੇੜੇ ਵਾਸਤੇ ਹੀ ਹੈਗਾ ਜੀ ਆਪਣੇ ਨਿਰਗੁੰਡੀ ਦੇ ਬੀਜ, ਇਹ ਲੈ ਲੈਣੇ ਹੈਗੇ ਤੁਸੀਂ। ਅੱਧਾ ਚਮਚਾ ਤੁਸੀਂ ਪਾਊਡਰ ਕਰਕੇ ਇਹਦਾ, ਅੱਧਾ ਚਮਚਾ ਤੁਸੀਂ ਦੁੱਧ ਨਾਲ ਲੈਣਾ ਹੈਗਾ ਜੀ ਸਵੇਰ ਨੂੰ, ਅਤੇ ਅੱਧਾ ਚਮਚਾ ਸ਼ਾਮ ਨੂੰ। 2-3 ਹਫ਼ਤੇ ਯੂਜ਼ ਕਰੋ, ਇਹਦੇ ਨਾਲ ਤੁਹਾਨੂੰ ਠੀਕ ਹੋ ਜਾਂਦਾ ਜੀ। ਜਾਂ ਫਿਰ ਇਹਦੇ ਨਾਲ ਤੁਸੀਂ ਖੂਨੀ ਪੇੜੇ ਵਾਸਤੇ ਲੈ ਸਕਦੇ ਹੈਗੇ 1 ਚਮਚਾ ਤੁਸੀਂ ਜਾਮਨਾਂ ਦੀ ਗੁਠਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਪਾਊਡਰ ਲੈ ਲੈਣਾ ਹੈਗਾ, ਜਾਮਨ ਪਾਊਡਰ, ਅਤੇ ਅੱਧਾ ਗਲਾਸ ਤੁਸੀਂ ਆਪਣੇ ਇਹ ਮੂਲੀ ਦੇ ਰਸ ਦੇ ਵਿੱਚ ਘੋਲ ਕੇ ਪੀਣਾ ਹੈਗਾ ਜੀ, ਮੂਲੀਆਂ ਦੇ ਰਸ ਦੇ ਵਿੱਚ ਘੋਲ ਕੇ ਉਹ ਪੀਣਾ ਹੈਗਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਤੇਜ਼ ਪੱਤਾ ਜਿਹੜਾ ਹੁੰਦਾ ਉਹਦੀ ਚਾਹ ਬਣਾ ਕੇ ਵੀ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਨਹੀਂ ਚਾਹ ਬਣਾ ਕੇ ਪੀਣੀ ਤਾਂ 1 ਚਮਚੇ ਦਾ ਪਾਊਡਰ ਤੁਸੀਂ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹੀ ਪਾਊਡਰ ਤੁਸੀਂ ਆਪਣੇ ਪਾਣੀ ਨਾਲ ਲੈ ਲਓ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਫਿਰ ਜਿਹੜੇ ਇੰਦਰਜੌਂ ਹੁੰਦੇ ਜੀ, ਇੰਦਰਜੌਂ ਇਹ ਵੀ ਰੈੱਡ ਲਕੋਰੀਏ ਵਾਸਤੇ ਵਧੀਆ ਚੀਜ਼ ਹੈਗੀ। ਇਹ ਤੁਸੀਂ ਇੰਦਰਜੌਂ ਦਾ ਅੱਧਾ ਚਮਚਾ ਦੁੱਧ ਨਾਲ ਲੈਣਾ ਹੈਗਾ ਜੀ ਤੁਸੀਂ। ਇਹ 3-4 ਹਫ਼ਤੇ ਤੁਹਾਨੂੰ ਲੈਣਾ ਪੈਣਾ ਹੈਗਾ, ਇਹਦੇ ਨਾਲ ਤੁਹਾਨੂੰ ਠੀਕ ਹੋ ਜੂਗਾ ਜੀ। ਇੰਦਰਜੌਂ ਪਾਊਡਰ ਅੱਧਾ ਚਮਚਾ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਮਲੱਠੀ ਦਾ ਪਾਊਡਰ ਵੀ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਅਤੇ ਲੈਣਾ ਹੈਗਾ ਤੁਸੀਂ ਆਪਣੇ ਚੌਲਾਂ ਦੀ ਪਿੱਛ ਨਾਲ, ਜਾਂ ਚਾਹ ਬਣਾਉਂਦੇ ਆਪਾਂ ਉਹ ਪਾਣੀ ਜ਼ਿਆਦਾ ਪਾ ਲਓ ਥੋੜ੍ਹਾ, ਫਿਰ ਜਦ ਗਲ ਕੇ ਚੌਲ ਤੋਂ ਉਹ ਜਿਹੜਾ ਪਾਣੀ ਹੁੰਦਾ ਛਾਣ ਕੇ ਚੌਲ 1 ਪਾਸੇ ਰੱਖ ਲਓ, ਉਹ ਪਾਣੀ ਨਾਲ ਤੁਸੀਂ ਆਪਣੇ ਮਲੱਠੀ ਦਾ ਛਿਲਕਾ ਲੈਣਾ ਹੈਗਾ ਜੀ। ਇਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ।
ਜਾਂ ਫਿਰ ਤੁਸੀਂ ਲੈਣੀ ਹੈਗੀ ਇਹ ਵੀ ਰੈੱਡ ਲਕੋਰੀਏ ਵਾਸਤੇ ਇਹ ਸੁਪਾਰੀ ਲੈਣੀ ਹੈਗੀ ਇੱਕ ਜਿਹੜੀ ਪਾਨਵਾ ਪੰਨੇ ਸੁਪਾਰੀ ਉਹ ਦੀ ਗੱਲ ਕਰਦਾ ਜੀ। 3 ਮਾਜੀ ਫਲ ਲੈਣੇ ਹੈਗੇ, ਮਨੱਕੇ ਲੈਣੇ ਹੈਗੇ 5। ਇਹਨਾਂ ਨੂੰ ਬਰੀਕ ਬਣਾ ਕੇ ਮਾਜੀ ਫਲ ਤੇ ਇਹਨਾਂ ਸੁਪਾਰੀ ਨੂੰ ਪਾਊਡਰ ਬਣਾ ਕੇ ਮਨੱਕਿਆਂ ਦੇ ਵਿੱਚੋਂ ਬੀਜ ਕੱਢ ਲੈਣੇ ਹੈਗੇ ਉਹਨਾਂ ਦੇ, ਅਤੇ ਇਹਨਾਂ ਨੂੰ ਕੁੱਟ ਲੈਣਾ ਹੈਗਾ ਮਨੱਕੇ ਦੇ ਵਿੱਚੋਂ। ਫਿਰ ਇਹਦੀ ਛੋਲਿਆਂ ਦੇ ਦਾਣੇ ਜਿਹੜੀ ਗੋਲੀਆਂ ਬਣਾ ਲੈਣੀਆਂ ਇਹਦੀਆਂ, ਅਤੇ 2 ਗੋਲੀਆਂ ਤੁਸੀਂ ਸਵੇਰ ਨੂੰ ਅਤੇ 2 ਗੋਲੀਆਂ ਸ਼ਾਮ ਨੂੰ। ਇਹ ਵੀ ਉਹਨੇ ਬਹੁਤ ਵਧੀਆ ਚੀਜ਼ ਹੈ ਜੀ ਲਕੋਰੀਏ ਵਾਸਤੇ, ਰੈੱਡ ਲਕੋਰੀਏ ਵਾਸਤੇ। ਹੈਗਾ ਜੀ ਟਾਈਮ ਇਹ ਵੀ ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅਤੇ ਇੱਥੇ ਹੀ ਸਰੋਤਿਓ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ। ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।